ਵੈਲ ਮੈਂ ਸਾਰੀ ਡੀਡ ਅੱਛੀ ਤਰ੍ਹਾਂ ਪੜ੍ਹ ਲਈ ਹੈ। ਮੈਨੂੰ ਅਫਸੋਸ ਨਾਲ ਕਹਿਣਾ ਪੈ ਰਿਹਾ ਇਹਦੇ 'ਚ ਕੁਝ ਨਹੀਂ ਕੀਤਾ ਜਾ ਸਕਦਾ। ਪਰ ਸਰ ਕੋਈ ਤਾਂ ਪੋਸੀਬਿਲਿਟੀ ਹੋਏਗੀ। ਨੋ ਮੈਡਮ, ਇਹਦੇ ਉੱਪਰ ਕੋਰਟ ਦੀ ਮੋਹਰ ਲੱਗ ਚੁੱਕੀ ਹੈ। ਇਹਦੇ ਖਿਲਾਫ ਕੁਝ ਵੀ ਨਹੀਂ ਕੀਤਾ ਜਾ ਸਕਦਾ। ਵਕੀਲ ਸਾਹਿਬ, ਕੋਰਟ ਦੀ ਮੋਹਰ ਤੋੜਨ ਦਾ ਕੋਈ ਤਾਂ ਇਲਾਜ ਕੀਤਾ ਜਾ ਸਕਦਾ ਹੈ। ਐਕਸਕਿਊਜ਼ ਮੀ ਮਿਸਟਰ, ਜਿੰਨੀ ਤੁਹਾਡੀ ਉਮਰ ਹੈ ਉਸ ਤੋਂ ਜ਼ਿਆਦਾ ਮੇਰਾ ਐਕਸਪੀਰੀਅੰਸ ਹੈ। ਮੈਂ ਪਿਛਲੇ 30 ਸਾਲਾਂ ਤੋਂ ਕੋਰਟ ਦੀ ਸੇਵਾ ਕਰ ਰਿਹਾ ਤੇ ਕਦੇ ਵੀ ਕਾਨੂੰਨ ਦੇ ਖਿਲਾਫ ਨਹੀਂ ਗਿਆ। ਹਾਊ ਡੇਅਰ ਯੂ ਸਪੀਕ ਟੂ ਮੀ ਲਾਈਕ ਦੈਟ? ਬੋਥ ਆਫ ਯੂ ਲੀਵ ਮਾਈ ਆਫਿਸ ਰਾਈਟ ਨਾਓ। ਗੈਟ ਆਊਟ। ਮੈਂ ਪੁੱਛ ਰਿਹਾ ਕੀ ਹੋ ਰਿਹਾ? ਚੱਲ ਮਾਮਾ ਚੱਲੀਏ ਕਿੱਥੇ? ਜਿੱਥੋਂ ਆਏ ਸੀ। ਕੀ ਮੂੰਹ ਦਿਖਾਏਗਾ ਪਿੰਡ ਜਾ ਕੇ? ਕੀ ਦੱਸੇਗਾ ਆਪਣੀ ਮਾਂ ਨੂੰ ਕਿ ਮੈਂ ਮਿਸ਼ਨ ਅਧੂਰਾ ਛੱਡਿਆ ਆ? ਉਹ ਐਡੀ ਜਲਦੀ ਹਥਿਆਰ ਸੁੱਟਤੇ? ਹਥਿਆਰ ਤਾਂ ਮਾਮਾ ਮਹਾਭਾਰਤ 'ਚ ਇੱਕ ਵਾਰੀ ਅਰਜਨ ਨੇ ਵੀ ਸੁੱਟਤੇ ਸੀ। ਉਹ ਯਾਰ ਉਹਦੇ ਹਥਿਆਰ ਤਾਂ ਕ੍ਰਿਸ਼ਨ ਜੀ ਨੇ ਗਿਆਨ ਦੇ ਕੇ ਦੁਆਰਾ ਚਕਾਤੇ ਸੀ। ਮੈਂ ਤੇਰੇ ਕਿਵੇਂ ਚਕਾਵਾਂ? ਐਕਸਕਿਊਜ਼ ਮੀ, ਤੁਹਾਨੂੰ ਸੈਂਡੀ ਮੈਮ ਨੇ ਬੁਲਾਇਆ। ਤੂੰ ਹੌਸਲਾ ਰੱਖ, ਮੈਂ ਇਹਨਾਂ ਨਾਲ ਦੋ ਹਰਫੀ ਗੱਲ ਕਰਿਆ। ਆ ਗਿਆ ਮੈਂ। ਜ਼ਲੀਲ ਕਰਨ 'ਚ ਅਜੇ ਕੋਈ ਕਸਰ ਬਾਕੀ ਰਹਿ ਗਈ ਸੀ ਜਿਹੜਾ ਹੁਣ ਇੱਥੇ ਬੁਲਾਇਆ? ਖੈਰ, ਕੀ ਸੇਵਾ ਕਰ ਸਕਦੇ ਹਾਂ ਅਸੀਂ ਤੁਹਾਡੀ? ਤੂੰ ਬਸ ਐਂ ਸਮਝ ਵੀ ਨਰੈਣ ਨੂੰ ਅੱਜ ਕੀੜੀ ਦੀ ਲੋੜ ਪੈ ਗਈ ਹੈ। ਅੱਛਾ, ਮਹਿਲਾਂ ਦੇ ਮਾਲਕਾਂ ਨੂੰ ਕੂਚੇ ਵਾਲਿਆਂ ਦੀ ਕਦੋਂ ਤੋਂ ਲੋੜ ਪੈਣ ਲੱਗ ਗਈ? ਮੈਨੂੰ ਪਤਾ ਹੈ ਫੁੰਮਨ ਜੀ, ਤੁਸੀਂ ਜੂਲੀਅਟ ਦੇ ਬਿਹੇਵੀਅਰ ਕਰਕੇ ਹਰਟ ਹੋਏ ਹੋ। ਐਕਚੁਅਲੀ ਭਰਾ ਭਰਜਾਈ ਦੀ ਮੌਤ ਤੋਂ ਬਾਅਦ ਮੇਰੇ ਲਾਡ ਪਿਆਰ ਨੇ ਜੂਲੀਅਟ ਨੂੰ ਇੰਨਾ ਵਿਗਾੜ ਦਿੱਤਾ ਕਿ ਉਹ ਛੋਟੇ ਵੱਡੇ ਦੀ ਤਹਿਜ਼ੀਬ ਹੀ ਭੁੱਲ ਗਈ। ਜੂਲੀਅਟ ਦੀ ਇਸ ਬਦਤਮੀਜ਼ੀ ਲਈ ਮੈਂ ਤੁਹਾਡੇ ਕੋਲੋਂ ਮਾਫੀ ਮੰਗਦੀ ਹਾਂ। ਵੈਸੇ ਵੀ ਕਹਿੰਦੇ ਨੇ ਨਾ, ਗੁਨਾਹਗਾਰ ਨੂੰ ਮਾਫ ਕਰਨ ਵਾਲਾ ਜ਼ਿਆਦਾ ਮਹਾਨ ਹੁੰਦਾ ਹੈ। ਸੈਂਡੀ ਜੀ, ਮੈਨੂੰ ਤੁਸੀਂ ਹੋਰ ਸ਼ਰਮਿੰਦਾ ਨਾ ਕਰੋ, ਜਲਦੀ ਮੁੱਦੇ ਤੇ ਆਓ। ਐਕਚੁਅਲੀ ਜੂਲੀਅਟ ਦੇ ਪਾਪਾ ਦੀ ਵਸੀਅਤ ਦੇ ਮੁਤਾਬਿਕ ਜੂਲੀਅਟ ਜਦੋਂ 21 ਸਾਲਾਂ ਦੀ ਹੋਏਗੀ ਤਾਂ ਉਸ ਨੂੰ ਪੰਜਾਬੀ ਵਿਰਸੇ ਨਾਲ ਜੁੜੇ ਹੋਏ ਕਿਸੇ ਪਿੰਡ ਦੇ ਮੁੰਡੇ ਨਾਲ ਵਿਆਹ ਕਰਨਾ ਪਏਗਾ, ਨਹੀਂ ਤਾਂ ਸਾਰੀ ਦੀ ਸਾਰੀ ਪ੍ਰਾਪਰਟੀ ਕਿਸੇ ਟਰਸਟ ਦੇ ਨਾਂ ਚਲੀ ਜਾਏਗੀ। ਪਰ ਅਸੀਂ ਮਾਤੜ ਤੁਹਾਡੀ ਕੀ ਮਦਦ ਕਰ ਸਕਦੇ ਹਾਂ? ਉਹ ਕੁੜਮਾ ਹਜੇ ਵੀ ਨਹੀਂ ਸਮਝਿਆ? ਸੈਂਡੀ ਜੀ ਰਾਂਝੇ ਨਾਲ ਰਿਸ਼ਤਾ ਕਰਨ ਨੂੰ ਕਹਿ ਰਹੇ ਆ। ਨਹੀਂ ਨਹੀਂ ਨਹੀਂ, ਇਹ ਨਹੀਂ ਹੋ ਸਕਦਾ। ਉਮਰ ਤਾਂ ਬਹੁਤ ਫਰਕ ਹੈ। ਓਹੋ, ਉਹ ਤੂੰ ਐਡਾ ਭੋਲਾ ਹੈ ਨਹੀਂ ਜਿੱਡਾ ਬਣ ਜਾਣਾ। ਇਹ ਰਾਂਝੇ ਤੇ ਜੂਲੀਅਟ ਦੀ ਗੱਲ ਕਰ ਰਹੇ ਨੇ। ਕਿੰਨਾ ਕੁ ਚਿਰ ਵਕ ਕਰ ਲਓਗੇ ਸ਼ਮਾ ਤੇ ਪਰਵਾਨੇ ਨੂੰ? ਇੱਕ ਨਾ ਇੱਕ ਦਿਨ ਤਾਂ ਇੱਕ ਮਿਕ ਹੋਣਾ ਹੀ ਸੀ। ਸੈਂਡੀ ਜੀ, ਸਾਨੂੰ ਇਹ ਰਿਸ਼ਤਾ ਮਨਜ਼ੂਰ ਹੈ, ਪਰ ਮੇਰੀ ਇੱਕ ਸ਼ਰਤ ਹੈ। ਰਾਂਝੇ ਤੇ ਜੂਲੀਅਟ ਦੇ ਮਿਲਾਪ ਲਈ ਮਾਮੇ ਨੂੰ ਇੱਕ ਛੱਡ 100 ਸ਼ਰਤਾਂ ਮਨਜ਼ੂਰ ਨੇ। ਵਸੀਅਤ ਵਿੱਚ ਇੱਕ ਕਲੌਜ਼ ਇਹ ਵੀ ਹੈ ਕਿ ਵਿਆਹ ਤੋਂ ਬਾਅਦ ਸਾਰੀ ਦੀ ਸਾਰੀ ਪ੍ਰਾਪਰਟੀ ਮੁੰਡੇ ਦੇ ਨਾਂ ਤੇ ਹੋ ਜਾਏਗੀ, ਤੇ ਜੇ ਮੁੰਡਾ ਚਾਹੇ ਤਾਂ 6 ਮਹੀਨੇ ਬਾਅਦ ਉਹ ਪ੍ਰਾਪਰਟੀ ਕੁੜੀ ਦੇ ਨਾਂ ਤੇ ਕਰ ਸਕਦਾ ਹੈ। ਇਸ ਕਰਕੇ ਰਾਂਝੇ ਨੂੰ 6 ਮਹੀਨੇ ਬਾਅਦ ਸਾਰੀ ਦੀ ਸਾਰੀ ਪ੍ਰਾਪਰਟੀ ਜੂਲੀਅਟ ਦੇ ਨਾਂ ਤੇ ਕਰਨੀ ਪਏਗੀ। ਜੇ ਸਾਡੇ ਮੁਲਕ 'ਚ ਰਾਤੋਂ ਰਾਤ ਗਵਰਨਰੀ ਰਾਜ ਹੋ ਸਕਦਾ ਤਾਂ 6 ਮਹੀਨੇ ਦੇ ਅੰਦਰ ਅੰਦਰ ਰਾਂਝੇ ਤੋਂ ਜੂਲੀਅਟ ਦੇ ਦਿਲ ਤੇ ਰਾਜ ਨਹੀਂ ਹੋ। ਸਾਨੂੰ ਇਹ ਵੀ ਸ਼ਰਤ ਮਨਜ਼ੂਰ ਹੈ। ਥੈਂਕ ਯੂ। ਬਹੁਤ ਬਹੁਤ ਮੁਬਾਰਕ ਸੈਂਡੀ ਜੀ। ਥੈਂਕ ਯੂ ਸੋ ਮਚ। ਹੈਲੋ, ਬਾਦਸ਼ਾਹ ਬਣ ਕੇ 6 ਮਹੀਨੇ ਬਾਅਦ ਨੰਗ ਹੋਣ ਦੀਆਂ ਬਹੁਤ ਬਹੁਤ ਮੁਬਾਰਕਾਂ ਅਨੰਦਪੁਰੀਆ ਸਾਹਿਬ। ਗੱਲ ਸੁਣੋ, ਸਿਰ ਤੇ ਪਤੀਲੀ ਪੁੱਠੀ ਮਾਰਨ ਵਾਲਿਆ। ਉਹ ਤੈਨੂੰ ਆ ਪਤੀਲੀ ਲੱਗਦੀ ਆ? ਟੋਪੀ ਪਾਈ ਆ, ਟੋਪੀ। ਇਹੀ ਗੱਲ ਤਾਂ ਮੈਂ ਤੈਨੂੰ ਸਮਝਾਉਣੀ ਆ ਕਿ ਜਿਹੜੀ ਤੁਸੀਂ ਆ ਟੋਪੀ ਪਾਉਣ ਨੂੰ ਫਿਰਦੇ ਹੋ ਨਾ, ਇਹ ਮੈਂ ਪਹਿਣ ਨਹੀਂ ਦੇਣੀ। ਨਾਲੇ ਉਹ ਕਾਹਦੀ ਨਾਗਣ ਜਿਹੜੀ ਬੀਨ ਤੇ ਨਾ ਮੇਲੀ। ਇੱਕ ਗੱਲ ਯਾਦ ਰੱਖੀ ਕਿ ਜਿਹਨੇ ਪੱਟ ਲਈ ਉਹਦੀ ਸਹੇਲੀ। ਜਾ ਗਾ ਅੰਦਰ ਜਾ, ਛਾਤੀ 'ਚ ਲੱਤਾਂ ਨਾ ਖਾ ਲਈ। ਇੱਕ ਤਾਂ ਸਾਲਾ ਪਹੇਲੀਆਂ ਭੁੱਲ ਗਈਆਂ ਪਾ ਕੇ ਉਧਰ ਚੱਲ ਜਾਂਦਾ।